ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਨਿੱਘਾ ਸਵਾਗਤ ਹੈ। ਅੱਜ ਦੇ ਅਹਿਮ ਇਸ਼ੂਜ਼ ਤੋਂ ਬਾਅਦ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਰੂਹ ਦੀ ਖੁਰਾਕ ਗੁਰਬਾਣੀ ਵਿਚਾਰਾਂ ਦੀਆਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਲਾਸਟ ਫਰਾਈਡੇ ਦੇ ਦਿਨ ਅਸੀਂ ਸ਼ਲੋਕ ਵਾਰਾਂ ਤੇ ਵਧੀਕ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਅਖੀਰ 'ਚ ਦਰਜ ਨੇ ਜੀ ਉਹਨਾਂ ਦੇ ਉੱਤੇ ਵਿਚਾਰ ਕਰਦੇ। ਸਾਡੇ ਦਰਸ਼ਕਾਂ ਵੱਲੋਂ ਇਹ ਪਸੰਦ ਕੀਤਾ ਜਾਂਦਾ ਹੈ ਕਿ ਉਹ ਬਾਣੀਆਂ ਜਾਂ ਉਹ ਕਲਾਮ ਜਿਹੜੇ ਆਮ ਚਰਚਾ ਦੇ ਵੇਲੇ ਵਿਆਖਿਆਕਾਰ ਨਹੀਂ ਕਰਦੇ, ਕਿਉਂਕਿ ਇਹ ਤਾਂ ਠੀਕ ਹੈ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਮੁਕੰਮਲ ਕਥਾ ਕਰਦੇ ਨੇ ਉਹ ਤਾਂ ਇੱਕ ਓਂਕਾਰ ਤੋਂ 8, 18, 10, 20 ਤੱਕ ਹੁੰਦਾ, ਨਹੀਂ ਤਾਂ ਬਹੁਤ ਵਾਰ ਜਿਹੜੇ ਵਿਖਿਆਨ ਨੇ ਉਹ ਸੀਮਤ ਜੇ ਮੌਕਿਆਂ ਦੇ ਉੱਤੇ ਹੁੰਦੇ ਨੇ। ਸੋ ਸਾਡੀ ਇਹ ਕੋਸ਼ਿਸ਼ ਸੀ ਕਿ ਜਿਹੜੀਆਂ ਅਹਿਮ ਬਾਣੀਆਂ ਨੇ ਜਿਨ੍ਹਾਂ ਦੇ ਉੱਤੇ ਬਹੁਤੀ ਚਰਚਾ ਨਹੀਂ ਹੁੰਦੀ ਉਹਨਾਂ ਨੂੰ ਅਸੀਂ ਸਿਲੈਕਟਿਵਲੀ ਚੁਣਦੇ, ਕੋਈ ਪੈਟਰਨ ਤਾਂ ਨਹੀਂ ਹੈ। ਸੋ ਅਸੀਂ ਇਹ ਸ਼ਲੋਕ ਵਾਰਾਂ ਤੇ ਵਧੀਕ ਚੁਣੇ ਔਰ ਇਸ ਨੂੰ ਅਸੀਂ ਵਿਚਾਰ ਰਹੇ। ਅੱਜ ਅਸੀਂ 4 ਸ਼ਲੋਕ ਜਿਹੜੇ 2 ਲਾਈਨਰ ਨੇ, ਸ਼ਲੋਕ ਪੋਇਟਰੀ ਦੀ ਫਾਰਮ ਹੈ, ਕਪਲੇਟ ਕਹਿੰਦੇ ਨੇ ਅੰਗਰੇਜ਼ੀ ਦੇ ਵਿੱਚ, ਔਰ ਇਹ ਬੜੇ 2 ਲਾਈਨਾਂ ਦੇ ਵਿੱਚ ਸਾਰਾ ਥੀਮ ਹੁੰਦਾ ਹੈ। ਸ਼ਬਦ ਜਾਂ ਹਿੰਮ ਦੇ ਵਿੱਚ ਰਹਾਉ ਦੀ ਤੁਕ 'ਚ ਥੀਮ ਹੁੰਦਾ ਹੈ, ਪਰ ਉਸ ਦੀ ਵਿਆਖਿਆ ਹੁੰਦੀ ਹੈ, ਇੰਟਰਪ੍ਰੀਟੇਸ਼ਨ ਹੁੰਦੀ ਹੈ। ਸੋ ਪਹਿਲਾ ਸ਼ਲੋਕ ਹੈ, ਖੁਬੜੀ ਕੁਥਾਏ ਮਿੱਠੀ ਗਲਣ ਕੁਮੰਤਰੀਆ ਨਾਨਕ ਸੇਈ ਉਭਰੇ ਜਿਨ੍ਹਾਂ ਭਾਗ ਮਥਾਏ। ਹੁਣ ਇਹ ਇੱਕ ਜਿਹੜੀ ਅੰਦਰ ਦੀ ਸਟਰਗਲ ਹੈ, ਇੱਕ ਇਨਸਟਿੰਕਟ ਸ਼ੈਤਾਨੀ ਇਨਸਟਿੰਕਟ ਹੈ ਜੀ, ਵਿਕਾਰਾਂ ਦੇ ਵੱਲ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਅਨਾਹ ਦੇ ਵਿੱਚ ਜਿਹੜਾ ਸਾਨੂੰ ਲੈ ਕੇ ਜਾਂਦਾ, ਔਰ ਇੱਕ ਡਿਵਾਈਨ ਹੈ, ਰੱਬੀ ਹੈ। ਸੋ ਗੁਰੂ ਸਾਹਿਬ ਫਰਮਾਉਂਦੇ ਨੇ ਖੁਬੜੀ ਕੁਥਾਏ, ਮਾੜੀ ਥਾਂ ਤੇ, ਕਿ ਜਿਹੜੀ ਸਾਡੀ ਸੁਰਤ ਹੈ ਜਾਂ ਮਨ ਹੈ ਜਾਂ ਸਾਡਾ ਜ਼ਿਹਨ ਹੈ ਬਹੁਤ ਵਾਰ ਮਾੜੀ ਥਾਂ ਦੇ ਉੱਤੇ ਜਾ ਕੇ ਹੀ ਖੁੱਭ ਜਾਂਦਾ ਹੈ, ਔਰ ਉਹ ਮਿੱਠਾ ਵੀ ਲੱਗਦਾ, ਕੂੜ ਮਿੱਠਾ, ਕੂੜ ਮਾਖਿਓ। ਖੁਬੜੀ ਕੁਥਾਏ ਮਿੱਠੀ ਗਲਣ ਕੁਮੰਤਰੀਆ, ਗਲਣ ਹੁੰਦੀ ਹੈ ਜਿੱਲਣ, ਕਿ ਜਿਸ ਜਿੱਲਣ ਦੇ ਵਿੱਚ ਅਸੀਂ ਫਸੇ ਹਾਂ, ਇਸ ਮੋਹ ਮਾਇਆ ਦੇ ਚਿੱਕੜ ਦੇ ਵਿੱਚ, ਇਹ ਸਾਨੂੰ ਮਿੱਠਾ ਲੱਗਣ ਲੱਗ ਜਾਂਦਾ। ਔਰ ਸਾਥ ਵੀ ਫਿਰ ਸਾਡਾ ਕੁਮੰਤਰੀਆ, ਭੈੜੀ ਮੱਤ ਵਾਲੇ ਹੀ ਸਾਨੂੰ ਚੰਗੇ ਲੱਗਦੇ ਨੇ, ਜਿਹੜੇ ਉਸੇ ਪਾਸੇ ਸ਼ਰਾਬੀਆਂ ਦੇ ਲਈ ਸ਼ਰਾਬੀ ਟੋਲਾ ਹੁੰਦਾ ਹੈ, ਜੁਆਰੀਆਂ ਦੇ ਲਈ ਜੁਆਰੀ ਟੋਲਾ ਹੁੰਦਾ ਹੈ, ਵਕਾਰੀਆਂ ਦੇ ਲਈ ਵਕਾਰੀ, ਕਾਮ ਦੇ ਪਿੱਛੇ ਲੱਗਣ ਵਾਲਿਆਂ ਦੇ ਉਸ ਕਿਸਮ ਦੇ ਹੀ ਝੁੰਡ ਹੁੰਦੇ ਨੇ, ਤੇ ਉਹੀ ਚੰਗੇ ਲੱਗਦੇ ਨੇ। ਉਹੀ ਜਿਹੜੀ ਚੰਡਾਲ ਚੌਂਕੜੀ ਹੈ ਉਹਦੇ ਨਾਲ ਹੀ ਦਿਲ ਲੱਗਦਾ, ਬਾਕੀਆਂ ਦੇ ਵਿੱਚ ਤਾਂ ਬੰਦਾ ਮੁਰਝਾ ਜਾਂਦਾ, ਉਹਨਾਂ 'ਚ ਜਾ ਕੇ ਖਿੜ ਪੈਂਦੇ ਨੇ। ਸੋ ਖੁਬੜੀ ਕੁਥਾਏ ਮਿੱਠੀ ਗਲਣ ਕੁਮੰਤਰੀਆ ਨਾਨਕ ਸੇਈ ਉਭਰੇ ਜਿਨ੍ਹਾਂ ਭਾਗ ਮਥਾਏ। ਤੇ ਗੁਰੂ ਸਾਹਿਬ ਫਰਮਾਉਂਦੇ ਨੇ ਕਿ ਉਹੀ ਉਸ ਸਾਰੇ ਤੋਂ ਬਚਦੇ ਨੇ, ਉਭਰਦੇ ਨੇ ਜਿਨ੍ਹਾਂ ਦੇ ਮੱਥੇ ਦੇ ਉੱਤੇ ਚੰਗੇ ਭਾਗ ਨੇ। ਮਤਲਬ ਇਹ ਫੋਰਚੂਨੇਟ ਕਿ ਜਿਨ੍ਹਾਂ ਦੇ ਉੱਤੇ ਰੱਬ ਦੀ ਨਿਗਾਹ ਹੁੰਦੀ ਹੈ ਉਹ ਬਚਦੇ ਨੇ, ਨਹੀਂ ਤਾਂ ਦੂਸਰੇ ਉਸ ਨੂੰ ਮਿੱਠਾ ਕਰਕੇ ਕੂੜ ਮਿੱਠਾ, ਕੂੜ ਮਾਖਿਓ ਵਾਂਗ ਉਸ ਦੇ ਵਿੱਚ ਧੱਸਦੇ ਧੱਸਦੇ ਫਿਰ ਉਹਨਾਂ ਦੀ ਸਾਰੀ ਜ਼ਿੰਦਗੀ ਉਸ ਚਿੱਕੜ ਦਾ ਹੀ ਰੂਪ ਹੋ ਜਾਂਦੀ ਹੈ। ਔਰ ਦੂਸਰਾ ਜਿਹੜੇ ਬਚ ਜਾਂਦੇ ਨੇ, ਭਾਗ ਮਥਾਏ ਵਾਲੇ ਨੇ, ਉਹਨਾਂ 'ਚ ਕੀ ਹੁੰਦਾ ਹੈ, ਸੁਤੜੇ ਸੁਖੀ ਸਵਨ ਜੋ ਰੱਤੇ ਸਹਿ ਆਪਣੇ ਪ੍ਰੇਮ ਵਿਛੋੜਾ ਧਨੀ ਸੋ ਅੱਠੇ ਪਹਿਰ ਲਵਨ, ਕਿ ਜਿਹੜੇ ਉਸ ਧਨੀ ਦੇ ਨਾਲ, ਉਸ ਵਾਹਿਗੁਰੂ ਦੇ ਨਾਲ ਜਿਹੜਾ ਵੱਡਾ, ਜਿਹੜਾ ਅਗੰਮ ਹੈ, ਜਿਹੜਾ ਸਭ ਤੋਂ ਬਲਵਾਨ ਹੈ, ਉਸ ਦੇ ਨਾਲ ਜਿਹੜੇ ਜੁੜੇ ਹੋਏ ਨੇ, ਸੁਤੜੇ ਸੁਖੀ ਸਵਨ, ਉਹ ਸੁਖ ਦੀ ਨੀਂਦ ਸੌਂਦੇ ਨੇ। ਜ਼ਾਹਰਾ ਤੌਰ ਤੇ ਉਹਨਾਂ ਦੇ ਅੰਦਰ ਇੱਕ ਟ੍ਰੈਂਕੁਇਲਿਟੀ ਹੈ, ਇੱਕ ਬੈਲੈਂਸ ਹੈ, ਇੱਕ ਟਿਕਾ ਹੈ। ਜੋ ਰੱਤੇ ਸਹਿ ਆਪਣੇ, ਜਿਹੜੇ ਆਪਣੇ ਪਿਆਰੇ ਦੇ ਨਾਲ ਰੱਤੇ ਹੋਏ ਨੇ, ਜਿਨ੍ਹਾਂ ਦੀ ਮੁਹੱਬਤ ਆਪਣੇ ਉਸ ਰੱਬ ਦੇ ਨਾਲ ਹੈ, ਉਹ ਚੈਨ ਦੀ ਨੀਂਦ ਸੌਂਦੇ ਨੇ, ਸੁਖ ਦੀ ਨੀਂਦ ਸੌਂਦੇ ਨੇ। ਪ੍ਰੇਮ ਵਿਛੋੜਾ ਧਨੀ ਸਿਓ, ਤੇ ਜਿਨ੍ਹਾਂ ਦਾ ਉਸ ਪਿਆਰੇ ਦੇ ਨਾਲ, ਉਸ ਧਨੀ ਦੇ ਨਾਲ ਵਿਛੋੜਾ, ਪਿਆਰ ਨਹੀਂ ਹੈ, ਅੱਠੇ ਪੈਰ ਲਵਨ, ਲਵਨ ਹੁੰਦਾ ਜਿਵੇਂ ਕਾਂ ਲੌਂ ਲੌਂ ਕਰਦਾ, ਇਵੇਂ ਉਹ ਥਾਂ ਥਾਂ ਤੇ ਜਿਹੜਾ ਧੱਕੇ ਖਾਂਦੇ ਫਿਰਦੇ ਨੇ, ਉਹਨਾਂ ਦੇ ਅੰਦਰ ਟਿਕਾ ਨਹੀਂ ਹੁੰਦਾ, ਜਿਹਨੂੰ ਅਸੀਂ ਕਹਿੰਦੇ ਆ ਕਿ ਭਾਈ ਉਹ ਥਾਂ ਥਾਂ ਖਵਾਰ ਹੁੰਦੇ ਨੇ। ਇੱਕ ਉਹ ਨੇ ਜਿਹੜੇ ਆਪਣੇ ਪਿਆਰੇ ਨਾਲ ਰੱਤੇ ਹੋਏ ਨੇ, ਉਹ ਟਿਕਾ 'ਚ ਨੇ, ਚੈਨ ਦੀ ਨੀਂਦ ਸੌਂਦੇ ਨੇ। ਤੇ ਦੂਸਰੇ ਜਿਹਨੂੰ ਜੇ ਕੁੱਤੇ ਨਾਲ ਜੋੜਨਾ ਹੋਏ ਤਾਂ ਕਹਿੰਦੇ ਕਿੱਥੇ ਲੂਰ ਲੂਰ ਤੁਰਿਆ ਫਿਰਦਾ। ਸੋ ਇੱਥੇ ਉਹਨਾਂ ਨੇ ਲੌਂ ਲੌਂ ਜਿਹੜਾ ਇਹ ਕਾਂ ਦੇ ਨਾਲ ਜੋੜ ਕੇ ਕਿਹਾ ਜਾਂਦਾ।
ਫਿਰ ਨੈਕਸਟ ਸ਼ਲੋਕ ਹੈ, ਸੁਤੜੇ ਅਸੰਖ ਮਾਇਆ ਝੂਠੀ ਕਾਰਣੇ, ਨਾਨਕ ਸੇ ਜਾਗਨ ਜੇ ਰਸਨਾ ਨਾਮ ਉਚਾਰਨੇ। ਅਸੰਖ, ਇਨਨਿਊਬਰੇਬਲ, ਜੀ ਜਿਨ੍ਹਾਂ ਦੀ ਗਿਣਤੀ ਨਹੀਂ ਹੋ ਸਕਦੀ, ਕਿ ਇੰਨੇ ਲੋਕ ਲੱਖਾਂ ਕਰੋੜਾਂ, ਕਿਉਂਕਿ ਜਿਹੜਾ ਜਾਗਦਾ ਤੇ ਉਹੀ ਹੈ, ਇਹ ਫਿਜ਼ੀਕਲ ਜਾਗਣ ਸੌਣ ਦਾ ਨਹੀਂ ਹੈ, ਇਹ ਉਹ ਹੈ ਜਿਹੜੇ ਅੰਦਰ ਅਵੇਅਰ ਨੇ, ਰੱਬ ਦੇ ਨਾਲ ਜੁੜੇ ਹੋਏ, ਉਹ ਜਾਗਦੇ ਨੇ ਜੀ ਤੇ ਬਾਕੀ ਸੁੱਤੇ ਹੋਏ ਨੇ, ਜਿਹਨਾਂ ਨੂੰ ਗੁਰੂ ਸਾਹਿਬ ਨੇ ਫਰਮਾਇਆ ਕਿ ਭਾਈ ਜਗ ਮੈਂ ਉੱਤਮ ਕਾਢੀਐ ਵਿਰਲੇ ਕਈ ਕੇ, ਉਹ ਬੜੇ ਥੋੜੇ ਨੇ। ਸੁੱਤੜੇ ਅਸੰਖ ਮਾਇਆ ਝੂਠੀ ਕਾਰਨੇ, ਬਹੁਤ ਨੇ ਜਿਹੜੀ ਝੂਠੀ ਮਾਇਆ 'ਚ ਸੁੱਤੇ ਹੋਏ ਨੇ। ਨਾਨਕ ਸੇ ਜਾਗਨ ਜੇ ਰਸਨਾ ਨਾਮ ਉਚਾਰਨੇ, ਗੁਰੂ ਸਾਹਿਬ ਕਹਿੰਦੇ ਨੇ ਉਹੀ ਜਾਗਦੇ ਨੇ ਜਿਨ੍ਹਾਂ ਦੀ ਜ਼ਬਾਨ ਦੇ ਉੱਤੇ ਉਸ ਪਿਆਰੇ ਦੀ ਮੁਹੱਬਤ ਦੇ ਗੀਤ ਨੇ, ਉਸ ਰੱਬ ਦੀ ਇਬਾਦਤ ਜਿਨ੍ਹਾਂ ਦੇ ਜ਼ਿਹਨ 'ਚ ਹੈ, ਔਰ ਜਿਹੜੇ ਉਸ ਨੂੰ ਹਮੇਸ਼ਾ ਯਾਦ ਕਰਦੇ ਨੇ, ਪਿਆਰ ਨਾਲ ਪੁਕਾਰਦੇ ਨੇ। ਉਹ ਵਾਹਿਗੁਰੂ ਵਾਹਿਗੁਰੂ ਹੈ, ਰਾਮ ਰਾਮ ਹੈ, ਅੱਲਾ ਅੱਲਾ ਹੈ, ਇਹ ਉਹਨਾਂ ਦੇ ਜੀਵਨ ਦਾ ਸਹਾਰਾ ਹੈ। ਤੇ ਅਖੀਰਲਾ ਸ਼ਲੋਕ ਹੈ, ਮ੍ਰਿਗ ਤ੍ਰਿਸ਼ਨਾ ਪੇਖ ਭੁੱਲਣੇ, ਵੁੱਠੇ ਨਗਰ ਗੰਧਰਵ, ਜਿਨੀ ਸੱਚ ਅਰਾਧਿਆ, ਨਾਨਕ ਮਨ ਤਨ ਫਬ। ਜੀ ਹੁਣ ਮ੍ਰਿਗ ਤ੍ਰਿਸ਼ਨਾ ਕੀ ਹੈ? ਇਹਨੂੰ ਫਿਜ਼ਿਕਸ ਦੇ ਵਿੱਚ ਮਿਰਾਜ ਕਿਹਾ ਜਾਂਦਾ ਹੈ, ਕਿ ਡੈਜ਼ਰਟ ਦੇ ਵਿੱਚ, ਮਾਰੂਥਲ ਰੇਗਿਸਤਾਨ ਦੇ ਵਿੱਚ ਹਿਰਨ, ਪਿਆਸਾ ਹਿਰਨ ਪਾਣੀ ਲੱਭ ਰਿਹਾ, ਦੂਰ ਦੇਖਦਾ ਹੈ, ਤੇ ਇੱਕ ਫਿਨੋਮੀਨਾ ਹੁੰਦਾ ਹੈ ਕਿ ਸੂਰਜ ਦੀਆਂ ਕਿਰਨਾਂ ਜਦੋਂ ਰੇਤ ਦੇ ਨਾਲ ਟਕਰਾਉਂਦੀਆਂ ਨੇ ਤੇ ਇਹ ਪ੍ਰਭਾਵ ਬਣਦਾ ਹੈ ਕਿ ਜਿਵੇਂ ਪਾਣੀ ਦਾ ਤਲਾਬ ਹੈ, ਪਾਣੀ ਦਾ ਛੱਪੜ ਹੈ। ਬਿਲਕੁਲ। ਮਿਰਗ ਜਿਹੜਾ ਹੈ ਉਹ ਦੌੜ ਕੇ ਉੱਥੋਂ ਤੱਕ ਪਹੁੰਚਦਾ ਹੈ, ਉੱਥੇ ਕੁਝ ਵੀ ਨਹੀਂ ਹੁੰਦਾ, ਫਿਰ ਉਹਦੀ ਨਜ਼ਰ ਅੱਗੇ ਜਾਂਦੀ ਹੈ ਤਾਂ ਫਿਰ ਉਹਨੂੰ ਵਿੱਥ ਤੇ ਪਾਣੀ ਨਜ਼ਰ ਆਉਂਦਾ ਹੈ। ਉਵੇਂ ਹੀ ਉਹ ਫਿਨੋਮੀਨਾ ਬਣਿਆ ਹੁੰਦਾ ਮਿਰਾਜ, ਔਰ ਇਵੇਂ ਉਹ ਪਿਆਸਾ ਉਸ ਮਾਰੂਥਲ ਦੇ ਵਿੱਚ ਪਾਣੀ ਲੱਭਦਾ ਲੱਭਦਾ ਮਰ ਜਾਂਦਾ ਹੈ। ਔਰ ਇਸ ਨੂੰ ਬਹੁਤ ਥਾਂ ਬਾਣੀ ਦੇ ਵਿੱਚ ਗੁਰੂ ਸਾਹਿਬ ਨੇ ਕਿਹਾ ਵੀ ਦੁਨੀਆ ਦੇ ਵਿੱਚ ਅਸੀਂ ਸੁੱਖ ਦੀ ਭਾਲ 'ਚ ਨਿਕਲਦੇ ਹਾਂ, ਛੋਟੀ ਚੀਜ਼ ਜਿਹੜੀ ਹੈ ਉਹ ਸਾਨੂੰ ਖਿੱਚ ਰਹੀ ਹੁੰਦੀ ਹੈ, ਸਾਨੂੰ ਲੱਗਦਾ ਵੀ ਇਹ ਆ ਜਾਏ, ਇਹ ਸਾਨੂੰ ਮਿਲ ਜਾਏ ਤੇ ਅਸੀਂ ਸੁਖੀ ਹਾਂ। ਉੱਥੇ ਪਹੁੰਚ ਕੇ ਫਿਰ ਅੱਗੇ ਅਸੀਂ ਅਗਲੀ ਦੀ ਦੌੜ ਸ਼ੁਰੂ ਹੋ ਜਾਂਦੀ ਹੈ। ਤੇ ਇਵੇਂ ਸਾਡੀ ਜ਼ਿੰਦਗੀ ਮ੍ਰਿਗ ਤ੍ਰਿਸ਼ਨਾ ਜੋ ਇਹ ਜਗ ਜਾਨੋ, ਜਿਵੇਂ ਮ੍ਰਿਗ ਹਿਰਨ ਜਿਹੜਾ ਹੈ ਉਹ ਡੈਜ਼ਰਟ ਦੇ ਵਿੱਚ ਪਿਆਸਾ ਮਰ ਜਾਂਦਾ, ਇਵੇਂ ਹੀ ਸਾਡੀ ਜ਼ਿੰਦਗੀ ਡਿਜ਼ਾਇਰਸ ਦੇ ਪਿੱਛੇ ਲੱਗ ਕੇ ਅਸੀਂ ਖਤਮ ਹੋ ਜਾਂਦੇ। ਵੁੱਠੇ ਨਗਰ ਗੰਧਰਵ, ਜਿਵੇਂ ਜ਼ਮੀਨ ਦੇ ਉੱਤੇ ਮ੍ਰਿਗ ਤ੍ਰਿਸ਼ਨਾ ਦਾ ਫਿਨੋਮੀਨਾ ਹੈ, ਇਵੇਂ ਇੱਕ ਫਿਨੋਮੀਨਾ ਅਸਮਾਨ ਦੇ ਵਿੱਚ ਹੈ। ਕਹਾਣੀ ਹੈ ਕਿ ਉਹਨੂੰ ਚੰਦੌਰੀ ਵੀ ਕਹਿੰਦੇ ਨੇ, ਕਿ ਇਹ ਇੱਕ ਨਗਰ ਹੈ ਜਿਹੜਾ ਅਸਮਾਨ ਔਰ ਧਰਤੀ ਦੇ ਵਿਚਾਲੇ ਹੈ। ਉਹਨੂੰ ਅਸੀਂ ਹਵਾਈ ਕਿਲੇ ਕਹਿ ਸਕਦੇ ਹਾਂ ਕਿ ਭਾਈ ਉਹ ਉਹਨਾਂ ਹਵਾਈ ਕਿਲਿਆਂ ਦੇ ਵਿੱਚ ਜ਼ਿੰਦਗੀ ਗੁਜ਼ਾਰ ਦਿੰਦੇ ਨੇ ਜਿਹੜੇ ਹਕੀਕਤ ਨਹੀਂ ਹੁੰਦੇ। ਜਿਨੀ ਸੱਚ ਅਰਾਧਿਆ, ਨਾਨਕ ਮਨ ਤਨ ਫਬ। ਫਬ ਹੁੰਦਾ ਫੱਬਣਾ। ਇੱਕ ਉਹ ਨੇ ਜਿਨ੍ਹਾਂ ਨੇ ਜਿਹੜਾ ਜੀਵਨ ਦਾ ਸੱਚ ਹੈ, ਅਲਟੀਮੇਟ ਟਰੂਥ ਹੈ, ਉਸ ਦੀ ਆਰਾਧਨਾ ਕੀਤੀ ਹੈ, ਉਹਦੇ ਨਾਲ ਜੁੜੇ ਹੋਏ ਨੇ, ਉਹਨਾਂ ਦੇ ਮਨ ਦੇ ਅੰਦਰ ਵੀ ਤੇ ਤਨ ਦੇ ਅੰਦਰ ਵੀ ਉਹ ਫੱਬਦੇ ਨੇ। ਉਹਨਾਂ ਦੇ ਅੰਦਰੋਂ ਜਿਹੜੀ ਹੈ ਉਹ ਖੁਸ਼ੀ ਜਿਹੜੀ ਹੈ ਉਹ ਡੁੱਲ ਡੁੱਲ ਪੈਂਦੀ ਹੈ, ਕਿਉਂਕਿ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸੋ ਇਹ ਅੱਜ ਦਾ ਵਿਚਾਰ ਹੈ। ਸੋ ਆਲ ਦਾ ਬੈਸਟ ਫॉर द ਵੀਕਐਂਡ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ soshTV84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪੰਡਾ ਸੁਣਾ ਗਿਆ ਦੋ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।